महाराज इन्होंने जब मैं वेहना उदों ढाई निकलदियां ने। ਸਮੱਸਿਆ ਕੀ ਬੱਚੇ ਨੂੰ ਕੀ ਸਮੱਸਿਆ ਹੈ? ਕੈਂਸਰ ਦੀ ਸ਼ਿਕਾਇਤ ਆਈ। ਹਾਂਜੀ ਕੈਂਸਰ ਦੀ ਸ਼ਿਕਾਇਤ ਆ ਤੇ ਮਤਲਬ ਇਲਾਜ ਕਰਾਇਆ ਵਾ ਤੇ ਨਹੀਂ ਮਤਲਬ ਹੁਣ ਡਾਕਟਰ ਨੇ ਜਵਾਬ ਦੇ ਦਿੱਤਾ ਪੈਸੇ ਖਣੋ ਇਹਨੂੰ ਘਰੇ ਲੈ ਜਾਓ ਇਹਦੀ ਸੇਵਾ ਕਰੋ ਜਾ। ਬੇਟੇ ਦੇ ਨਾਲ ਦਵਾਈ ਲੈਣ ਗਈ ਸੀ, ਉੱਥੇ ਦੀ ਹਾਲਤ ਵੇਖਿਆ ਹਸਪਤਾਲ, ਇਹਨੇ ਪਤਾ ਨਹੀਂ ਵੀ ਟੈਨਸ਼ਨ ਲੈ ਲਈ ਕੀ ਹਿਸਾਬ ਕਿਤਾਬ ਬਣਿਆ, ਮੁੜ ਕੇ ਇਹਨੂੰ ਮਤਲਬ ਡਾਊਨ ਹੁੰਦੀ ਜ਼ਿਆਦਾ ਡਾਊਨ ਹੋ ਗਈ। ਇੱਕ ਵਾਰੀ ਉੱਥੇ ਇਹਨੇ ਫਰੀਦਕੋਟ ਮੈਡੀਕਲ 'ਚ ਹੀ ਆਖਿਆ ਵਾ ਵੀ ਮੈਨੂੰ ਰੋਗ ਲੱਗ ਜਾਂਦਾ, ਮੇਰੀ ਭੈਣ ਨੂੰ ਲੱਗ ਜਾਂਦਾ, ਮੇਰੇ ਭਰਾ ਨੂੰ ਰੋਗ ਨਾ ਲੱਗਦਾ ਏ, ਜਿਸ ਤਰ੍ਹਾਂ ਮੇਰਾ ਭਰਾ ਇਸ ਹਾਲਾਤ ਦੇ ਵਿੱਚ ਰੋਂਦਾ ਪਿਆ ਵਾ। ਚੂਗੜੇ 'ਚ ਦਰਦ ਨਿਕਲਦੀ ਹੈ। ਡਾਕਟਰਾਂ ਦੇ ਕੈਂਸਰ, ਡਾਕਟਰਾਂ ਨੇ ਹੁਣ ਜਵਾਬ ਦੇਤਾ। ਮੈਨੂੰ ਕੁਛ ਹੋ ਜਾਂਦਾ ਪੁੱਤ, ਸਾਨੂੰ ਦਾਦੀ ਦਾਦੇ ਨੂੰ ਆਏ ਕੋਈ ਹੋਰ ਲੱਗ ਜਾਂਦੀ, ਦੁੱਖ ਲੱਗ ਜਾਂਦਾ, ਸਾਨੂੰ ਸਾਡਾ ਪੋਤਰੇ ਪੋਤਰੀਆਂ ਸੰਭਾਲ ਲੈਂਦੇ, ਇਹਨਾਂ ਨੂੰ ਅਸੀਂ ਨਹੀਂ ਸਾਂਭਣ ਜੋਗੇ। ਭੈਣ ਭਰਾ ਆਂਢ ਗੁਆਂਢ ਰੋਟੀ ਪਕਾ ਕੇ ਦੇ ਜਾਂਦੇ ਤੇ ਉਹ ਖਾ ਲਈਦੀ, ਨਹੀਂ ਤੇ ਚੁੱਪ ਕਰਕੇ ਇਹਨਾਂ ਨੂੰ ਲੈ ਕੇ ਬਹਿ ਰਹੀਦਾ। ਗਰੀਬੀ ਇੱਕ ਅਜਿਹੀ ਸ਼ੈ ਹੈ ਜਿਹੜੀ ਮਹਾਨ ਬੰਦਿਆਂ ਨੂੰ ਵੀ ਗੁਰਬਤ ਦੀ ਜ਼ਿੰਦਗੀ ਜਿਉਣ ਵਾਸਤੇ ਮਜਬੂਰ ਕਰ ਦਿੰਦੀ ਹੈ। ਤਰਨਤਾਰਨ ਦੇ ਪਿੰਡ ਧੁੰਨ ਢਾਏ ਵਾਲਾ ਦੇ ਵਿੱਚ ਮੌਜੂਦ ਹਾਂ ਤਾਂ ਇੱਥੇ ਇੱਕ ਉਹ ਪਰਿਵਾਰ ਹੈ ਜਿਹੜੇ ਪਰਿਵਾਰ ਦਾ ਇੱਕ ਬੱਚਾ ਇਸ ਦੁਨੀਆ ਤੋਂ ਐਕਸੀਡੈਂਟ ਦੇ ਰੂਪ ਦੇ ਵਿੱਚ ਚਲਾ ਜਾਂਦਾ ਤਾਂ ਇੱਕ ਜਿਹੜਾ ਇਕਲੌਤਾ ਪੁੱਤ ਸੀ ਉਹ ਵੀ ਮੰਜੇ ਤੇ ਪੈ ਜਾਂਦਾ ਹੈ ਤੇ ਉਹਦੇ ਫਿਕਰ ਦੇ ਵਿੱਚ ਇੱਕ ਧੀ ਜਿਹੜੀ ਹੈ ਆਪਣੇ ਭਰਾ ਦੇ ਵਿਯੋਗ ਦੇ ਵਿੱਚ ਮੰਜੇ ਤੇ ਪੈ ਜਾਂਦੀ ਹੈ। ਪਰਿਵਾਰ ਆਰਥਿਕ ਤੌਰ ਤੇ ਦਿਹਾੜੀ ਕਰਕੇ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ, ਬੱਚਿਆਂ ਦੀਆਂ ਦਵਾਈਆਂ ਚਲਾਉਂਦਾ ਹੈ, ਪਰ ਇਹ ਪਰਿਵਾਰ ਅੱਜ ਬੇਵੱਸ ਹੋ ਚੁੱਕਾ ਹੈ। ਇਹਨਾਂ ਦੇ ਵੱਲੋਂ ਸਾਡੇ ਤੱਕ ਅਪਰੋਚ ਕੀਤਾ ਗਿਆ ਤਾਂ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਇਸ ਪਰਿਵਾਰ ਦੀ ਤੰਗੀ ਤੁਸ਼ੀ ਹੈ ਉਹਨਾਂ ਨੂੰ ਤੁਹਾਡੇ ਦਰਮਿਆਨ ਲੈ ਸਕੀਏ ਔਰ ਤੁਸੀਂ ਇਸ ਪਰਿਵਾਰ ਦੀ ਬਾਂਹ ਫੜ ਕੇ ਇਹਨਾਂ ਦੀ ਜ਼ਰੂਰ ਮਦਦ ਕਰੋ। ਸਭ ਤੋਂ ਪਹਿਲਾਂ ਇਹ ਪਿੰਡ ਵਾਲੇ ਪਰਿਵਾਰ ਜਿੰਨੇ ਵੀ ਇਹ ਲੋਕ ਨੇ ਇਹਨਾਂ ਦੇ ਨਾਲ ਸੰਬੰਧਿਤ ਨੇ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਇਹਨਾਂ ਬੱਚਿਆਂ ਦਾ ਪਿਤਾ ਸਾਡੇ ਨਾਲ ਹੈ, ਗੱਲਬਾਤ ਕਰਦੇ ਹਾਂ। ਬਾਈ ਜੀ ਨਾਮ ਕੀ ਹੈ ਤੁਹਾਡਾ? ਹਰਪਾਲ ਸਿੰਘ ਜੀ। ਹਰਪਾਲ ਸਿੰਘ ਜੀ, ਜੱਦੀਪੁਰਸ਼ੀ ਤੁਸੀਂ ਇਸੇ ਪਿੰਡ 'ਚ ਰਹਿ ਰਹੇ ਹੋ? ਨਹੀਂ ਜੀ ਮਤਲਬ 30 ਸਾਲ ਹੋ ਗਏ ਇੱਥੇ ਆਉਣ। 30 ਸਾਲ ਹੋ ਗਏ। ਹਾਂਜੀ। ਤੇ ਇਹ ਜਿਹੜੇ ਬੱਚੇ ਆ ਤੁਹਾਡੇ ਕਿੰਨੇ ਕੁ ਸਮੇਂ ਤੋਂ ਮੰਜੇ ਤੇ ਪਏ ਆ? ਬੇਟੇ ਨੂੰ 2.5 ਸਾਲ ਹੋ ਗਏ ਤੇ ਬੇਟੀ ਨੂੰ ਸਾਲ ਹੋ ਗਿਆ। 2.5 ਸਾਲ ਹੋ ਗਏ ਤੇ ਸਾਲ ਹੋ ਗਏ। ਹਾਂਜੀ। ਸਮੱਸਿਆ ਕੀ ਬੱਚੇ ਨੂੰ ਕੀ ਸਮੱਸਿਆ ਆ? ਕੈਂਸਰ ਦੀ ਸ਼ਿਕਾਇਤ ਆਈ। ਹਾਂਜੀ ਕੈਂਸਰ ਦੀ ਸ਼ਿਕਾਇਤ ਆ ਤੇ ਮਤਲਬ ਇਲਾਜ ਕਰਾਇਆ ਵਾ ਤੇ ਨਹੀਂ ਮਤਲਬ ਹੁਣ ਡਾਕਟਰ ਨੇ ਜਵਾਬ ਦੇ ਦਿੱਤਾ ਪੈਸੇ ਖਣੋ ਇਹਨੂੰ ਘਰੇ ਲੈ ਜਾਓ ਇਹਦੀ ਸੇਵਾ ਕਰੋ ਜਾ। ਅੱਛਾ, ਉਹਨੂੰ ਮਤਲਬ ਜਵਾਬ ਦੇ ਦਿੱਤਾ। ਤੇ ਜਿਹੜਾ ਤੁਹਾਡਾ ਬੱਚੀ ਦਾ ਫਿਰ ਮੰਜੇ ਤੇ ਪੈਣ ਦਾ ਇਹਨਾਂ ਦਾ ਕੀ ਕਾਰਨ ਹੈ? ਕੀ ਭਰਾ ਦਾ ਕੋਈ ਦੁੱਖ ਹੈ ਮਨ ਤੇ, ਇਸੇ ਚੀਜ਼ ਦੀ ਚਿੰਤਾ ਕੀਤੀ ਇਹਨਾਂ ਨੇ ਵੀ? ਮਤਲਬ ਇਹ ਦਵਾਈ ਨਾਲ ਗਈ ਬੇਟੇ ਦੇ ਨਾਲ ਦਵਾਈ ਲੈਣ ਗਈ ਸੀ, ਉੱਥੇ ਦੀ ਹਾਲਤ ਵੇਖਿਆ ਹਸਪਤਾਲ, ਇਹਨੇ ਪਤਾ ਨਹੀਂ ਵੀ ਟੈਨਸ਼ਨ ਲੈ ਲਈ ਕੀ ਹਿਸਾਬ ਕਿਤਾਬ ਬਣਿਆ, ਮੁੜ ਕੇ ਇਹਨੂੰ ਮਤਲਬ ਡਾਊਨ ਹੁੰਦੀ ਜ਼ਿਆਦਾ ਡਾਊਨ ਹੋ ਗਈ। ਪਹਿਲਾਂ ਤੰਦਰੁਸਤ ਸੀ ਕਿ ਨਾਲ ਜਾਂਦੀ ਰਹੀ? ਪਹਿਲਾਂ ਦਵਾਈ ਲੈਣ ਜਾਂਦੀ ਰਹੀ ਨਾਲ ਤੇ ਮੁੜ ਕੇ ਸਾਲ ਹੋ ਗਿਆ ਹੁਣ ਜ਼ਿਆਦਾ ਡਾਊਨ ਹੋ ਗਈ। ਦਵਾਈ ਕਿੱਥੋਂ ਚੱਲਦੀ ਸੀ? ਦਵਾਈ ਇਹਦੀ ਮੈਡੀਕਲ ਹਸਪਤਾਲ ਫਰੀਦਕੋਟ। ਇਹਨਾਂ ਦੋਨਾਂ ਦਾ ਆਪਸ 'ਚ ਕਿੰਨਾ ਕੁ ਪਿਆਰ ਸੀਗਾ? ਬਹੁਤ ਜ਼ਿਆਦਾ ਜੀ, ਬਹੁਤ ਪਿਆਰ ਇਹਨਾਂ ਦਾ। ਹਾਂਜੀ। ਕਿ ਜਿਹੜਾ ਭੈਣ ਦਾ ਮੈਂਟਲੀ ਤੌਰ ਤੇ ਅਪਸੈਟ ਹੋਣ ਦਾ ਕਾਰਨ ਫਿਰ ਭਰਾ ਨੂੰ ਜਿਹੜੀ ਲੱਗੀ ਬਿਮਾਰੀ ਹੈ ਇਹੀ ਕਾਰਨ ਹੈ ਅਸਲ 'ਚ? ਹਾਂਜੀ ਇਹੋ ਕਾਰਨ ਆ ਜੀ। ਇਹਨੇ ਟੈਨਸ਼ਨ ਲੈ ਲਈ ਕਿ ਸਾਡਾ ਇਕੱਲਾ ਭਰਾ ਵਾ, ਉਹਨੂੰ ਵੀ ਐਡਾ ਤਗੜਾ ਰੋਗ ਲੱਗ ਗਿਆ ਤੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਟੈਨਸ਼ਨ ਜ਼ਿਆਦਾ ਲੈ ਗਏ ਤੇ ਮਤਲਬ ਮੈਂਟਲ ਪੁਣਾ ਹੋ ਗਿਆ। ਹਾਂਜੀ। ਇਸ ਤੋਂ ਬਿਨਾਂ ਹੋਰ ਵੀ ਕੋਈ ਪੁੱਤ ਹੈਗਾ ਸੀ ਤੁਹਾਡਾ? ਨਾ ਜੀ, ਇੱਕ ਹੈਗਾ ਸੀ, ਉਹਦੀ ਡੈਥ ਹੋ ਗਈ ਸੀ 11 ਸਾਲਾਂ ਦਾ, ਇਹ ਤੋਂ ਵੱਡਾ ਉਹ। ਹਾਂਜੀ। ਇਹ ਬਾਅਦ ਚੋਂ ਛੋਟਾ। ਡੈਥ ਕਿੱਦਾਂ ਹੋਈ ਉਹਨਾਂ ਦੀ? ਉਹਨਾਂ ਦੇ ਮਤਲਬ ਐਕਸੀਡੈਂਟ ਹੋ ਗਿਆ ਸੀ। ਹਾਂਜੀ। ਤੇ ਉਹਨਾਂ ਦੀ ਮੌਤ ਹੋ ਗਈ। ਹਾਂਜੀ। ਤੇ ਜਦੋਂ ਅੱਜ ਜਵਾਨ ਪੁੱਤ ਤੇ ਧੀ ਨੂੰ ਮੰਜੇ ਤੇ ਪੈ ਦੇਖਦੇ ਹੋ ਤਾਂ ਮਨ ਦੇ ਵਿੱਚ ਦੁੱਖ ਤੇ ਹੁੰਦਾ ਹੋਣਾ ਕਿ? ਹਾਂਜੀ ਦੁੱਖ ਤਾਂ ਤੁਹਾਨੂੰ ਪਤਾ ਬਹੁਤ ਜ਼ਿਆਦਾ ਜੀ, ਦੁੱਖ ਬਹੁਤ ਜ਼ਿਆਦਾ। ਦੁੱਖ ਤੇ ਕਹਿ ਨਹੀਂ ਸਕਦੇ ਕੋਈ ਗੱਲ। ਮਤਲਬ ਹੁਣ ਤੇ ਪੈਸੇ ਖਣੋ ਇਹ ਘਰੇ ਮਤਲਬ ਪਏ ਲੰਮੇ, ਇਲਾਜ ਨਹੀਂ ਕਰਾਇਆ ਗਿਆ। ਹਾਂਜੀ। ਤਾਂ ਮਾਤਾ ਜੀ ਤੁਸੀਂ ਇਸ ਬੱਚੇ ਦੇ ਦਾਦੀ ਲੱਗਦੇ ਹੋ? ਨਹੀਂ ਨਾ, ਨਾਨੀ ਆ। ਨਾਨੀ ਲੱਗਦੇ ਹੋ? ਦੁੱਖ ਨਹੀਂ ਜਰਿਆ ਜਾਂਦਾ ਬੇਟਾ ਵੇਖ ਕੇ। ਮਹਾਰਾਜ ਬਹੁਤ ਪਰਮਾਤਮਾ ਤੰਦਰੁਸਤ ਰੱਖੇ। ਬੜੀ ਇਹਨਾਂ ਦਾ ਵੇਖ ਕੇ ਜੱਲਰ ਬਹੁਤ ਮੈਨੂੰ ਆਉਂਦਾ।
ਇਹ ਬੱਚਾ ਸ਼ੁਰੂ ਤੋਂ ਹੀ ਅੰਮ੍ਰਿਤਧਾਰੀ ਸੀ ਇਹ? ਇਹ ਅੰਮ੍ਰਿਤਧਾਰੀ ਬਹੁਤ ਬੱਚਾ ਮੇਰਾ ਸੋਹਣਾ ਸੀ, ਇੱਕੋ ਸਾਲ ਲੱਖ ਗਿਆ ਸੀ। ਬਹੁਤ ਮਹਾਰਾਜ ਤੁਹਾਡਾ ਭਲਾ ਕਰੇ ਦਾਤਾ, ਇਹਨਾਂ ਦੀ ਸੇਵਾ ਜਿੰਨੀ ਹੁੰਦੀ ਉਨੀ ਕਰੋ ਮਹਾਰਾਜ। ਹੋਇਆ ਕੀ ਅਸਲ ਦੇ ਵਿੱਚ, ਕੀ ਲੱਗਦਾ ਕਿ ਤੁਹਾਡੀ ਸਮਝ 'ਚ ਕੀ ਆਉਂਦਾ ਹੈ ਕਿ ਹੋਇਆ ਕੀ ਇਸ ਬੱਚੇ ਨੂੰ? ਇਸ ਬੱਚੇ ਨੂੰ ਨਾ ਪਹਿਲਾਂ ਸੋਹਣਾ ਰਹਿੰਦਾ ਸੀ, ਇਹ ਮੁੜ ਕੇ ਇਸ ਤਰ੍ਹਾਂ ਨਿਆਣੇ ਨਾਲ ਘੁਲ ਨਕਲ ਚਲਿਆ ਜਾਂਦਾ ਰਿਹਾ ਤੇ ਕਿਤੇ ਪਤਾ ਨਹੀਂ ਲੱਗਾ ਕੀ ਬਣ ਗਿਆ। ਬਾਈ ਜੀ ਕੀ ਲੱਗਦੇ ਹੋ ਤੁਸੀਂ ਇਹਨਾਂ ਦੇ? ਹਾਂਜੀ, ਆਪਣਾ ਭਰਾ ਹੀ ਲੱਗਦਾ ਵਾ ਜੀ। ਹੂੰ ਹਾਂਜੀ, ਗੁਆਂਢੀ ਆ ਭਾਈ ਤੋਂ ਲੱਗੇ ਮੇਰੇ। ਹੂੰ ਹਾਂਜੀ, ਤਾਂ ਅਪੀਲ ਕੀ ਹੈ, ਕੀ ਲੱਗਦਾ ਕਿ ਆਂਢ ਗੁਆਂਢ ਦੇ ਵਿੱਚ ਰਹਿੰਦੇ ਹੋ ਤਾਂ ਆਰਥਿਕ ਤੌਰ ਤੇ ਜਿਵੇਂ ਪਰਿਵਾਰ ਮਜ਼ਦੂਰੀ ਕਰਦਾ ਆ, ਤਾਂ ਇਸ ਪਰਿਵਾਰ ਦੀ ਹੈਲਪ ਦੇ ਮੱਦੇਨਜ਼ਰ ਅਪੀਲ ਕੀ ਹੈ ਤੁਹਾਡੇ ਵੱਲੋਂ? ਆਪਾਂ ਤਾਂ ਨੇ ਸਾਰੇ ਭੈਣ ਭਰਾ ਦੀ ਮਦਦ ਕਰ ਦਿਓ ਵਿਚਾਰੇ ਦੀ, ਬਹੁਤ ਗਰੀਬ ਬੰਦਾ, ਦਿਹਾੜੀਦਾਰ ਬੰਦਾ ਵਾ ਵਿਚਾਰਾ ਇਹ। ਤੇ ਸਾਰੇ ਭੈਣ ਭਰਾ ਰਲ ਕੇ ਦੀ ਮਦਦ ਕਰੋ। ਇੱਕ ਬੱਚਾ ਵਾ ਵਿਚਾਰੇ ਦਾ, ਇਹੀ ਸੀ ਬੱਚਾ ਵਾ, ਸਾਰਾ ਇਹਦਾ ਹੀ ਆ, ਤੇ ਮਦਦ ਕਰੋ ਇਹ। ਬਾਪੂ ਜੀ ਤੁਸੀਂ ਦਾਦਾ ਜੀ ਹੋ ਇਸ ਬੱਚੇ ਦੇ? ਹਾਂ। ਹਾਂਜੀ, ਅਸੀਂ ਜੀ ਲਾ ਜੰਨੇ ਇਹਦੇ ਬੱਚੇ ਦਾ ਹੋ ਜਾਵੇ ਤੇ ਅਸੀਂ ਰੋਟੀ ਖਾਂਦੇ ਰਹੀ ਜੀ, ਤੇ ਅੱਖਾਂ ਤੋਂ ਅੰਨਾ ਮੈਂ ਹੋ ਗਿਆ। ਅੱਛਾ, ਦੀਂਦਾ ਨਹੀਂ ਤੁਹਾਨੂੰ? ਨਹੀਂ, ਘੱਟ ਹੀ ਦੀਦਾ ਮੈਨੂੰ। ਤੇ ਇਹ ਬੱਚੇ ਦਾ ਬੱਚਿਆਂ ਦਾ ਲਾ ਦੇ। ਤੁਸੀਂ ਉਦਾਂ ਕੀ ਕਰਦੇ ਆ? ਅਸੀਂ ਜੀ ਮੇਰੇ ਕੋਲ ਬੱਕਰੀਆਂ ਹੁੰਦੀਆਂ ਸੀ, ਤੇ ਹੁਣ 2 ਬੱਕਰੀਆਂ ਰਹਿ ਗਈਆਂ, ਮੈਂ ਲੈ ਜਾਣਾ ਖੇਤ ਤੇ ਉੱਥੇ ਜਾ ਕੇ ਮੈਂ ਰੋਂਦਾ ਰਹਿੰਦਾ। ਰੋਣੇ ਕਿਹੜੀ ਗੱਲ ਨੂੰ ਤੁਸੀਂ? ਮਹਾਰਾਜ ਇਹਨਾਂ ਨਾਲ ਜਦ ਮੈਂ ਵੇਹਣਾ ਉਦੋਂ ਢਾਈ ਨਿਕਲਦੀਆਂ ਨੇ, ਤੇ ਇਹਨਾਂ ਦੀ ਮਿਹਰਬਾਨੀ ਕਰਕੇ ਕਿਰਪਾ ਕਰ ਦਿਓ ਤੇ ਚਲੋ ਇਹਨਾਂ ਵੀ ਇਹ ਮੰਜਿਆ ਤੋਂ ਉੱਠ ਪੈਣ, ਕਰ ਦਿਓ ਕਿਰਪਾ। ਤਾਂ ਇਹ ਬੱਚਾ ਹੈ ਜਿਹੜਾ ਇਹਨੇ ਅੰਮ੍ਰਿਤ ਛਕਿਆ ਹੋਇਆ ਹੈ, ਬੇਬੇ ਬਾਪੂ ਦਾ ਨਾਮ ਹੀ ਬਾਂਹ ਤੇ ਲਿਖਵਾਈ ਫਿਰਦਾ, ਮਾਪਿਆਂ ਨਾਲ ਤੇ ਫਿਰ ਬੜਾ ਪਿਆਰ ਕਰਦਾ ਸੀ ਇਹ? ਬਹੁਤ ਕਰਦਾ ਜੀ, ਅੰਮ੍ਰਿਤਧਾਰੀ ਸਿੰਘ ਤੇ ਬਹੁਤ ਪਿਆਰ ਕਰਦਾ ਹੈ। ਤੇ ਹੁਣ ਵਿਚਾਰਾ ਜਦ ਮੰਜੇ ਤੇ ਹੁਣ ਬਰੇ ਅਸੀਂ ਰੋਂਦੇ ਰਹਿੰਦੇ ਤੇ ਮਿਹਰਬਾਨੀ ਕਰਕੇ ਚਲੋ ਇਹਨਾਂ ਦੇ ਬੱਚਿਆਂ ਦਾ ਇਲਾਜ ਹੋ ਜਾਣਾ ਤੇ ਅਸੀਂ ਚਲੋ ਉੱਠ ਪਾਂਗੇ। ਜੇ ਸੰਗਤ ਮਦਦ ਕਰਦੀ ਤੇ ਬੱਚੇ ਦਾ ਲੱਗਦਾ ਹੈ ਇਲਾਜ ਹੋ ਸਕਦਾ, ਤੰਦਰੁਸਤ ਹੋ ਸਕਦਾ ਬੱਚਾ? ਹਾਂਜੀ, ਹੋ ਸਕਦਾ, ਹੋ ਸਕਦਾ। ਇਲਾਜ ਖੁਣੋਂ ਪਿਆ ਹੈ? ਇਲਾਜ ਖੁਣੋ ਪਿਆ, ਪੈਸੇ ਖੁਣੋ ਪਿਆ। ਮੈਂ 50 ਰੁਪਏ ਦਾਰੂ ਨਹੀਂ ਲਿਆਉਂਦਾ, ਪੈਸੇ ਹੁਣ ਤੇ ਦਾਰੂ ਮੈਂ ਵੀ ਲਿਆਵਾਂ। ਘਰ 'ਚ ਇੰਨੀ ਗਰੀਬੀ ਹੈ? ਹਾਂਜੀ ਹਾਂਜੀ, ਅਸੀਂ ਮੰਗ ਕੇ ਲਿਆਉਣੇ ਦਾਣਾ ਪਾਣੀ ਕਿਦੋਂ, ਤੇ ਫਿਰ ਅਸੀਂ ਖਾਣੇ ਲਿਆਣ ਕੇ। ਹਾਂਜੀ, ਤੇ ਬੜੀ ਕਿਰਪਾ ਮਿਹਰਬਾਨੀ ਹੈ ਜੇ ਸੰਗਤ ਦੀ ਹੋ ਜੇ ਤੇ। ਬਾਪੂ ਜੀ ਇਹ ਵੀ ਇੱਕ ਸਜ਼ਾ ਆ, ਤੁਸੀਂ ਜਿਹੜੇ ਜਵਾਨ ਪੁੱਤ ਤੇ ਧੀ ਮੰਜੇ ਤੇ ਪਏ ਤੇ ਵੀ ਇਹਨੂੰ ਸਜ਼ਾ ਕਹੀਏ ਇਹਨੂੰ ਵੀ ਫਿਰ? ਹਾਂਜੀ, ਸਜ਼ਾ ਬੜੀ ਤਗੜੀ ਹੈ। ਹਾਂ ਦੋਸਤੋ, ਬੜੀ ਇੱਕ ਇਮੋਸ਼ਨਲ ਵਾਲੀ ਗੱਲ ਹੈ ਕਿ ਜਵਾਨ ਧੀ ਤੇ ਪੁੱਤ ਮੰਜੇ ਤੇ ਪਏ ਹੋਏ ਆ, ਪਰ ਮਾਪਿਆਂ ਦੇ ਕੋਲੇ ਪੈਸੇ ਵੀ ਨੇ ਬੱਚਿਆਂ ਦਾ ਇਲਾਜ ਕਰਵਾਉਣ ਵਾਸਤੇ। ਤਾਂ ਇੱਕ ਬਹੁਤ ਵੱਡੀ ਤਰਾਸਦੀ ਹੈ ਕਿ ਇੰਨੀ ਗੁਰਬਤ ਦੀ ਜ਼ਿੰਦਗੀ ਪਰਿਵਾਰ ਜਿਹੜਾ ਜਿਉ ਰਿਹਾ। ਤਾਂ ਮਾਤਾ ਜੀ ਤੁਸੀਂ ਕੀ ਲੱਗਦੇ ਇਹਨਾਂ ਬੱਚਿਆਂ ਤੇ? ਦਾਦੀ ਪੁੱਤ ਜੀ, ਦਾਦੀ ਪੁੱਤ ਜੀ, ਜਿੰਨਾ ਪੈਸਾ ਟਕਾ ਹੈਗਾ ਸੀ ਭੈਣ ਭਰਾਵਾਂ ਨੇ ਵੀ ਨਾਲ ਦਿੱਤੀ ਮਾਈਤ, ਤੇ ਉਹ ਜਿਹੜਾ ਹੈਗਾ ਰੋਡ ਤਾਂ ਲਾਤਾ ਡਾਕਟਰੀ ਰਾਹੀਂ। ਹੁਣ ਪੈਸੇ ਖਣੋ ਪੁੱਤ ਜੀ ਪਏ ਜੋ, ਭੈਣ ਭਰਾ ਆਂਢ ਗੁਆਂਢ ਰੋਟੀ ਪਕਾ ਕੇ ਦੇ ਜਾਂਦੇ ਤੇ ਉਹ ਖਾ ਲਈਦੀ, ਨਹੀਂ ਤੇ ਚੁੱਪ ਕਰਕੇ ਇਹਨਾਂ ਨੂੰ ਲੈ ਕੇ ਬਹਿ ਰਹੀਦਾ। ਆਂਢ ਗੁਆਂਢ ਭੈਣ ਭਰਾ ਰੋਟੀ ਦਿੰਦੇ ਆ ਪਕਾ ਕੇ ਤੇ ਉਹ ਖਾ ਲਈਦੀ ਆ, ਨਹੀਂ ਤੇ ਇਸ ਤਰ੍ਹਾਂ ਚੁੱਪ ਕਰਕੇ ਇਹਨਾਂ ਦੇ ਲਾਗੇ ਭੁੱਖੇ ਤੇ ਆਏ ਬੈਠੇ ਰੋਈ ਜਾਂਦੇ। ਪੈਸੇ ਖਣੋ ਪੁੱਤ, ਸ਼ਹਿਰ ਕਿੱਥੇ ਖੜ ਗਏ ਅਸੀਂ, ਗਰੀਬ ਆਦਮੀ। ਤੁਸੀਂ ਦੱਸ ਦਿਓ ਬਾਹਰ ਪੁੱਤ ਜੀ, ਪੈਸਾ ਨਹੀਂ ਹੈਗਾ ਕੋਲ ਕੋਈ। ਤੁਸੀਂ ਦਾਦੀ ਹੋ ਤਾਂ ਇਹ ਵੀ ਕਿਹਾ ਜਾਂਦਾ ਮੂਲ ਨੂੰ ਵਿਆਜ ਪਿਆਰੇ ਹੁੰਦੇ ਆ, ਤਾਂ ਇਹ ਬੱਚੇ ਦਾ ਤੁਹਾਡੇ ਨਾਲ ਕਿੰਨਾ ਕੁ ਪਿਆਰ ਸੀ? ਪੁੱਤ ਜੀ ਇਹਦਾ ਮੈਂ ਦੁੱਖ ਜਰ ਨਹੀਂ ਸਕਦੀ। ਮੇਰਾ ਨੌ ਪੁੱਤ ਦਾ ਜਦੋਂ ਮੈਂ ਮੂੰਹ ਵੇਣੀ ਮੈਨੂੰ ਡੋਬ ਪੈਂਦੇ, ਨਾ ਮੈਂ ਮਰਨ ਜੋਗੀ ਨਾ ਮੈਂ ਜੀਣ ਜੋਗੀ। ਬੱਚਿਓ ਮੈਂ ਨਹੀਂ, ਮੇਰੇ ਪੁੱਤ ਦੇ ਧੀਆਂ ਪੁੱਤ ਕਾਇਮ ਹੋ ਜਾਣ। ਮੈਨੂੰ ਕੁਛ ਹੋ ਜਾਂਦਾ ਪੁੱਤ, ਸਾਨੂੰ ਦਾਦੀ ਦਾਦੇ ਨੂੰ ਕੋਈ ਹੋਰ ਲੱਗ ਜਾਂਦੀ, ਦੁੱਖ ਲੱਗ ਜਾਂਦਾ, ਸਾਨੂੰ ਸਾਡਾ ਪੋਤਰੇ ਪੋਤਰੀਆਂ ਸੰਭਾਲ ਲੈਂਦੇ, ਇਹਨਾਂ ਨੂੰ ਅਸੀਂ ਨਹੀਂ ਸਾਂਭਣ ਜੋਗੇ। ਹਾਂ, ਬੜਾ ਪੁੱਤ ਦੁੱਖ ਆ ਰਾਜੇ ਪੁੱਤ, ਬਹੁਤ ਜ਼ਿਆਦਾ। ਮਾਪਿਆਂ ਨੇ ਤੇ ਬੁਢੇਪੇ 'ਚ ਮਾਪਿਆਂ ਦੀ ਡੰਗੂਰੀ ਦਾ ਸਹਾਰਾ ਬਣਨਾ ਹੁੰਦਾ ਬੱਚਿਆਂ ਨੇ ਬੁਢੇਪੇ 'ਚ, ਪਰ ਇਹ ਵੀ ਇੱਕ ਸਜ਼ਾ ਜੀ ਹੈ ਕਿ ਜਿਹੜਾ ਨਾ ਪੈਸਿਆਂ ਦਾ ਇਲਾਜ ਕਰਾਉਣ ਵਾਸਤੇ ਤੇ ਘਰ 'ਚ ਬਿਮਾਰੀ ਵੜ ਗਈ। ਹਾਂਜੀ, ਆ ਜਿਹੜੇ ਆਏ ਮੇਰੇ ਭੈਣ ਭਰਾ ਇਹ ਇਸ ਤਰ੍ਹਾਂ ਆਟਾ ਦਾਣਾ ਲਿਆਣ ਕੇ ਦਿੰਦੇ ਆ, ਪੈਸਾ ਟਕਾ ਤੋਂ ਟੀਕਾ ਲਵਾ ਲਈਦਾ, ਨਹੀਂ ਤੇ ਫਿਰ ਚੁੱਪ ਕਰਕੇ ਬਹਿ ਰਹੀਦਾ। ਇਹੋ ਵਿਚਾਰੇ 2-2 3-3 ਗੇੜੇ ਮਾਰਦੇ। ਹੁਣ ਭੈਣ ਭਰਾਵਾਂ ਨੇ ਕੱਲ੍ਹ ਦਾ ਨਾਲ ਇਸ ਤਰ੍ਹਾਂ ਆਖਿਆ ਵੀ ਇਸ ਤਰ੍ਹਾਂ ਕਿਸ ਤਰ੍ਹਾਂ ਬਚਣਗੇ ਤੁਹਾਡੇ ਬੱਚੇ, ਤੇ ਇਹਨਾਂ ਨੇ ਨਾਲ ਸੰਯੋਗ ਦਿੱਤਾ। ਬੱਚਿਓ
ਹਾਂਜੀ ਹਾਂ, ਬਹੁਤ ਜ਼ਿਆਦਾ ਪੁੱਤ, ਗਰੀਬੀ ਬਹੁਤ ਜ਼ਿਆਦੀ ਹੈ ਪੁੱਤ ਜੀ। ਕੀ ਨਾਮ ਆ ਬਾਈ ਜੀ ਤੁਹਾਡਾ? ਮੇਰਾ ਨਾਮ ਸਾਹਿਬ ਸਿੰਘ ਕੀ ਲੱਗਦੇ ਬੱਚੇ ਤੁਹਾਡੇ? ਚਾਚਾ ਜੀ ਹੈ। ਚਾਚਾ ਹਾਂਜੀ ਇਹ ਬਹੁਤ ਜ਼ਿਆਦਾ ਬੱਚੇ ਬਿਮਾਰ ਆ ਜੀ, ਸਾਡੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ। ਪੈਸਾ ਹੁਣ ਇਲਾਜ ਨਹੀਂ ਕਰਾ ਸਕਦੇ, ਪੈਸਾ ਨਹੀਂ ਹੈਗਾ ਕੋਲ ਜੀ। ਤੁਹਾਡਾ ਮਾਂ ਭੁੱਖੋ ਇਹ ਬੱਚੇ ਠੀਕ ਹੋ ਜਾਣ। ਭੈਣ ਜੀ, ਮਾਂ ਹੋ ਤੁਸੀਂ ਇਹਨਾਂ ਬੱਚਿਆਂ ਦੇ? ਹਾਂਜੀ ਮੰਮੀ ਆ ਮੈਂ। ਕੀ ਗੱਲ ਕੀ ਬੱਚੇ ਨੂੰ ਕੀ ਕੋਈ ਦੱਸਦੇ ਆ ਕਿ ਮੈਨੂੰ ਜਿਹੜਾ ਇਸ ਚੀਜ਼ ਦੀ ਸਮੱਸਿਆ ਆ ਰਹੀ ਆ, ਕੋਈ ਹੁੰਦੀ ਕੋਈ ਗੱਲਬਾਤ ਇਦਾਂ ਦੀ? ਕਈ ਵਾਰ ਤਾਂ ਇਸ ਤਰ੍ਹਾਂ ਕਰਨ ਲੱਗ ਪੈਂਦੀ ਜਿਸ ਤਰ੍ਹਾਂ ਮੈਂਟਲ ਪੁਣਾ ਹੁੰਦਾ ਵਾ। ਕਈ ਵਾਰ ਇਦਾਂ ਕਰਨ ਲੱਗ ਪੈਂਦੀ ਆ, ਕਈ ਵਾਰ ਸਹੀ ਹੋ ਜਾਂਦੀ, ਕਈ ਵਾਰ ਗੁੰਮ ਹੋ ਜਾਂਦੀ ਆ। ਹਾਲਾਤ ਵੀ ਬਹੁਤ, ਕਈ ਵਾਰ ਸਹੀ ਹੋ ਜਾਂਦੀ, ਕਈ ਵਾਰ ਵੀ ਵਧੀਆ ਐ ਮੈਂਟਲ ਪੁਣਾ ਮੰਜੇ ਤੋਂ ਥੱਲੇ ਡਿੱਗਣ ਨੂੰ ਕਰਦੀ। ਜਿਵੇਂ ਉਹਨਾਂ ਨੇ ਦੱਸਿਆ ਕਿ ਜਿਹੜਾ ਆਪਣੇ ਭਰਾ ਦੇ ਨਾਲ ਬੜਾ ਸਨੇਹ ਸੀਗਾ ਇਹਦਾ। ਬੜਾ ਪ੍ਰੇਮ ਸੀ ਦੋ ਭੈਣ ਭਰਾਵਾਂ ਦਾ। ਫਰੀਦਕੋਟ ਮੈਡੀਕਲ ਇਹਨਾਂ ਦੀ ਦਵਾ ਚੱਲਦੀ ਸੀ, ਉੱਥੇ ਇਹਦੇ ਦਰਦ ਨਿਕਲਦੀ ਸੀ, ਰੋਂਦਾ ਹੁੰਦਾ ਸੀ ਰਾਤ ਦਿਨੇ। ਇਹਨੇ ਉੱਥੇ ਇਹ ਗੱਲ ਕਹੀ, ਆਂਦੀ 2 ਭੈਣਾਂ ਵਾਂ ਸੀ, 2 ਭੈਣਾਂ 'ਚੋਂ ਇੱਕ ਜਾਣੀ ਨੂੰ ਸਾਨੂੰ ਇਹ ਕੋਈ ਔਰ ਲੱਗ ਜਾਂਦੀ, ਸਾਡਾ ਭਰਾ ਮੰਜੇ ਤੋਂ ਉੱਠ ਜਾਂਦਾ, ਸਾਡਾ ਭਰਾ ਸਾਡਾ ਇਲਾਜ ਕਰਾ ਲੈਂਦਾ ਨਾਲ। ਉਸ ਤੋਂ ਬਾਅਦ 'ਚ ਇਹਨੂੰ ਬੁਖਾਰ ਚੜ੍ਹਨਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ 'ਚ ਨਹੀਂ ਇਹਨੇ ਸਾਨੂੰ ਵੀ ਮੰਜੇ ਤੋਂ ਨਹੀਂ ਉੱਠੀ। 2 ਮਹੀਨੇ ਹੋ ਗਏ, 3 ਹੋਣੇ ਮੰਜੇ ਤੇ ਹੀ ਆ। ਉਸੇ ਗੱਲ ਦੀ ਚਿੰਤਾ ਲੈ ਗਈ? ਹਾਂਜੀ ਉਸੇ ਗੱਲ ਦੀ ਚਿੰਤਾ ਲੈ ਗਈ ਆ। ਵਿੱਚੇ ਵਿੱਚ ਆਪਣੇ ਆਪ ਦੇ ਵਿੱਚ ਇਹਨੇ ਸਾਨੂੰ ਦੱਸਿਆ ਨਹੀਂਗਾ ਵੀ ਮੈਨੂੰ ਇਸ ਗੱਲ ਦੀ ਚਿੰਤਾ। ਇੱਕ ਵਾਰੀ ਉੱਥੇ ਇਹਨੇ ਫਰੀਦਕੋਟ ਮੈਡੀਕਲ 'ਚ ਹੀ ਆਖਿਆ ਵਾ ਵੀ ਮੈਨੂੰ ਰੋਗ ਲੱਗ ਜਾਂਦਾ, ਮੇਰੀ ਭੈਣ ਨੂੰ ਲੱਗ ਜਾਂਦਾ, ਮੇਰੇ ਭਰਾ ਨੂੰ ਰੋਗ ਨਾ ਲੱਗਦਾ ਏ, ਜਿਸ ਤਰ੍ਹਾਂ ਮੇਰਾ ਭਰਾ ਇਸ ਹਾਲਾਤ ਦੇ ਵਿੱਚ ਰੋਂਦਾ ਪਿਆ ਵਾ। ਇਹ ਨਹੀਂ, ਉਸ ਤੋਂ ਬਾਅਦ 'ਚ ਇਹਨੂੰ ਬੁਖਾਰ ਚੜ੍ਹਨਾ ਸ਼ੁਰੂ ਹੋ ਗਿਆ ਘਰ ਵਿੱਚ ਆਣ ਕੇ। ਮੁੜ ਕੇ ਉਸ ਤੋਂ ਬਾਅਦ 'ਚ ਨਹੀਂ ਇਹ ਸਹੀ ਹੋਈ। ਹਾਂਜੀ ਸਾਲ ਹੋ ਗਿਆ ਇਹਨੂੰ, 2.5 ਸਾਲ ਬੇਟੇ ਨੂੰ ਹੋ ਗਏ। ਕਿੱਥੇ ਲੈ ਕੇ ਕਿੱਥੇ ਲੈ ਕੇ ਗਏ ਹੋ? ਕਿਹੜੇ ਡਾਕਟਰ ਦੇ ਕੋਲ? ਡਾਕਟਰਾਂ ਕੋਲੇ ਬਹੁਤ ਜ਼ਿਆਦਾ ਇਲਾਜ ਕਰਾ ਲਿਆ ਵਾ। ਇੱਥੇ ਭੈਣ ਭਰਾਵਾਂ ਨੇ, ਸਾਰੇ ਭੈਣ ਭਰਾਵਾਂ ਨੇ ਇਲਾਜ ਕਰਾਇਆ ਵਾ। ਇੱਥੇ ਤਰਨਤਾਰਨ ਵੀ ਵਿਖਾ ਲਿਆ, ਅੰਮ੍ਰਿਤਸਰ ਵੀ। ਟੈਸਟਾਂ ਦੇ ਵਿੱਚ ਵੀ ਕੁਝ ਨਹੀਂ ਆਉਂਦਾ ਇਹਦੇ। ਸਾਰਾ ਇਲਾਜ ਕਰਾ ਕੇ ਵੇਖ ਲਿਆ। ਹੁਣ ਪੈਸਿਆਂ ਖੋਨੂੰ ਵਿਚਾਰੇ ਘਰੇ ਪਏ ਆ। ਹੁਣ ਕਿਤੇ ਨਹੀਂ ਖੜਿਆ। ਹੁਣ ਤੇ ਕਈ ਵਾਰ ਗੋਲੀ ਤੋਂ ਵੀ ਤਰਸੀਦਾ ਵੀ ਇਹਨਾਂ ਨੂੰ ਪੈਸਾ ਹੋਵੇ ਤੇ ਗੋਲੀ ਲਿਆਣ ਕੇ ਇਹਨਾਂ ਨੂੰ ਦੇ ਦਈਏ। ਕਈ ਵਾਰੀ ਇਦਾਂ ਦਾ ਹੁੰਦਾ ਕਿ ਘਰ 'ਚ ਗਰੀਬੀ ਹੋਵੇ, ਖਾਣ ਨੂੰ ਦਾਣੇ ਨਾ ਹੋਣ ਤੇ ਮਾਪੇ ਆਪ ਨਹੀਂ ਖਾਂਦੇ, ਸਗੋਂ ਬੱਚਿਆਂ ਨੂੰ ਖਾਣ ਲਈ ਦੇ ਦਿੰਦੇ ਵੀ ਬੱਚਿਆਂ ਦਾ ਗੁਜ਼ਾਰਾ ਹੋ ਜੇ। ਅੱਜ ਜਦੋਂ ਇਲਾਜ ਖੁਣੋ ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਤੜਫਦੇ ਦੇਖਦੇ ਹੋ ਤਾਂ ਫਿਰ ਮਨ 'ਚ ਦੁੱਖ ਤੇ ਹੁੰਦਾ ਹੋਊ ਤੁਹਾਡੇ? ਬਹੁਤ ਜ਼ਿਆਦਾ ਦੁੱਖ ਆਉਂਦਾ ਵਾ। ਇਹੋ ਹੀ ਆਨੇ ਹਾਂ ਚੱਲ ਬੱਚੇ ਸਾਡੇ 2 ਹੀ ਤੇ ਮੰਜੇ ਤੋਂ ਉੱਠਦੇ, ਸਾਨੂੰ ਵੇਖਦੇ, ਚਾਖਦੇ, ਸਾਡੇ ਨਾਲ ਖੇਡਦੇ, ਮੱਲਦੇ, ਤੇ ਸਾਨੂੰ ਵੀ ਚਾਅ ਹੁੰਦਾ। ਜੇ ਹੁਣ ਮੰਜੇ ਤੇ ਪਏ ਆ, ਸਾਨੂੰ ਦੁੱਖ ਬਹੁਤ ਜ਼ਿਆਦਾ ਇਹਨਾਂ ਦਾ ਆਉਂਦਾ ਵਾ ਵੀ ਕਦੋਂ ਇਹ ਉੱਠਣਗੇ, ਕਦੋਂ ਇਹਦਾ ਇਲਾਜ ਹੋਊਗਾ, ਕਦੋਂ ਸਾਡੇ ਕੋਲ ਪੈਸਾ ਕੋਈ ਹੈਲਪ ਕਰੂਗਾ। ਸਾਡੀ ਮਿਹਰਬਾਨੀ ਆ ਵੀ ਸਾਡੀ ਹੈਲਪ ਹੋਵੇ। ਅਪੀਲ ਕੀਤੀ ਤੁਸੀਂ ਕਿਸੇ ਸੰਸਥਾ ਦੇ ਕੋਲੇ ਜਾ ਕੇ, ਕਿਸੇ ਜਾਂ ਹਸਪੀਟਲ, ਇੱਥੇ ਬਾਬਿਆਂ ਦੇ ਹਸਪੀਟਲ ਵੀ ਬਣੇ ਹੋਏ, ਉਹਨਾਂ ਦੇ ਕੋਲ ਨਹੀਂ ਕਦੇ ਜਾ ਕੇ ਅਪੀਲ ਕੀਤੀ? ਉੱਥੇ ਨਹੀਂ ਗਏ। ਹਾਂਜੀ ਉੱਥੇ ਨਹੀਂ ਗਏ। ਹਾਂ, ਉਸ ਮਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਸ ਮਾਂ ਦਾ ਇੱਕ ਨਹੀਂ ਸਗੋਂ 2 ਬੱਚੇ ਮੰਜੇ ਤੇ ਪਏ ਹੋਏ ਆ। ਤਾਂ ਇਹ ਸੁਖਮਨ ਸਿੰਘ ਨੌਜਵਾਨ ਆ, ਜਿਹਦੀ ਉਮਰ ਤਕਰੀਬਨ 14-15 ਸਾਲ ਦੇ ਕਰੀਬ ਹੈ। ਤਾਂ ਸੁਖਮਨ ਦਸਤਾਰਧਾਰੀ ਨੌਜਵਾਨ ਆ, ਤਾਂ ਇਹਦੇ ਨਾਲ ਗੱਲਬਾਤ ਕਰਦੇ। ਸੁਖਮਨ, ਸਮੱਸਿਆ ਕੀ ਹੈ ਤੁਹਾਨੂੰ? ਕੀ ਪ੍ਰੋਬਲਮ ਆ ਰਹੀ ਹੈ? ਚੂਗੜੇ 'ਚ ਦਰਦ ਨਿਕਲਦੀ ਹੈ। ਡਾਕਟਰਾਂ ਦੇ ਕੈਂਸਰ। ਡਾਕਟਰਾਂ ਨੇ ਹੁਣ ਜਵਾਬ ਦੇਤਾ। ਹਾਂਜੀ। ਤੁਸੀਂ ਅੰਮ੍ਰਿਤ ਵੀ ਛਕਿਆ ਹੋਇਆ? ਹਾਂਜੀ ਕਿੰਨੇ ਕੁ ਸਮੇਂ ਤੋਂ? ਵਾਹਵਾ ਚਿਰ ਹੋ ਗਿਆ। ਤਾਂ ਤੁਹਾਡੇ ਗੁੱਟ ਤੇ ਨਾਮ ਹੀ ਲਿਖਿਆ ਹੋਇਆ ਬੇਬੇ ਬਾਪੂ ਦਾ। ਹਾਂਜੀ ਇਹ ਕਿਉਂ ਲਿਖਵਾਇਆ ਸੀ ਤੁਸੀਂ? ਪਿਆਰ ਆ ਬੇਬੇ ਬਾਪੂ। ਹਾਂਜੀ ਅਰਦਾਸ ਕਰਦੇ ਹੋ ਤੁਸੀਂ ਵਾਹਿਗੁਰੂ ਅੱਗੇ? ਹਾਂਜੀ। ਕੀ ਕਹਿੰਦੇ ਹੁੰਦੇ ਅਰਦਾਸ 'ਚ? ਉਹ ਕਹਿੰਦੇ ਆ ਸਾਨੂੰ ਠੀਕ ਕਰ ਦਿਓ। ਹਾਂਜੀ। ਤਾਂ ਜਿਹੜੀ ਭੈਣ ਅੱਜ ਮੰਜੇ ਤੇ ਪਈ ਹੋਈ, ਇਹਨੇ ਵੀ ਤੁਹਾਡੀ ਚਿੰਤਾ ਕੀਤੀ ਹੈ ਕਿ ਮੇਰਾ ਵੀਰ ਤੰਦਰੁਸਤ ਨਹੀਂ ਹੋਇਆ, ਉਹਨੂੰ ਬਿਮਾਰੀ ਲੱਗੀ ਆ, ਤਾਂ ਇਸੇ ਗੱਲ ਦੀ ਚਿੰਤਾ ਲੈ ਗਈ ਉਹ ਭੈਣ ਵੀ ਤੁਹਾਡੀ? ਹਾਂਜੀ। ਤਾਂ ਇਹ ਸੁਖਮਨ ਸਿੰਘ ਉਹ ਨੌਜਵਾਨ ਹੈ ਜਿਹੜਾ ਇੱਕ ਗੁਰਸਿੱਖ ਬੱਚਾ ਹੈ। ਤਾਂ ਅੱਜ ਇਲਾਜ ਦੇ ਦੁੱਖ ਤੋਂ ਤੰਗ ਆ ਕੇ ਇਹ ਜਿਹੜਾ ਇੱਕ ਨਹੀਂ ਸਗੋਂ ਘਰ ਦੇ ਵਿੱਚ ਪਰਿਵਾਰ ਦੇ 2 ਮੈਂਬਰ ਮੰਜੇ ਤੇ ਪਏ ਹੋਏ ਨੇ। ਔਰ ਇਸੇ ਨੂੰ ਲੈ ਕੇ ਇਸੇ ਪਰਿਵਾਰ ਦੇ ਵੱਲੋਂ ਜਿਹੜਾ ਕਿ ਆਰਥਿਕ ਤੰਗੀਆਂ ਤੁਰਸ਼ੀਆਂ ਦੇ ਨਾਲ, ਜਿਹੜਾ ਗਰੀਬੀ ਦੇ ਨਾਲ ਘੁਲ ਰਿਹਾ, ਇਸੇ ਪਰਿਵਾਰ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਸਾਡੀ ਮਦਦ ਕੀਤੀ ਜਾਵੇ।
ਤਾਂ ਇਸ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਆ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨ ਵਾਸਤੇ ਤੁਸੀਂ ਇਹਨਾਂ ਦੇ ਐਡਰੈਸ ਜਾਂ ਇਹਨਾਂ ਦਾ ਸੰਪਰਕ ਨੰਬਰ ਵੀ ਲੈ ਸਕਦੇ ਹੋ। ਬਾਈ ਜੀ ਆਪਣਾ ਪੂਰਾ ਪਤਾ ਤੇ ਮੋਬਾਈਲ ਨੰਬਰ ਦੱਸ ਦਿਓ। 76961 88170 ਜੀ ਮੋਬਾਈਲ ਨੰਬਰ। 76961 88170 8871। ਪਿੰਡ ਕਿਹੜਾ ਹੈ ਤੁਹਾਡਾ? ਪਿੰਡ ਧੁੰਨ ਢਾਏ ਵਾਲਾ, ਜ਼ਿਲ੍ਹਾ ਤਰਨਤਾਰਨ। ਜ਼ਿਲ੍ਹਾ ਤਰਨਤਾਰਨ। ਤਾਂ ਇਸ ਪਰਿਵਾਰ ਦੀ ਜ਼ਰੂਰ ਮਦਦ ਕਰਿਓ। ਤੁਹਾਡੇ ਅੱਗੇ ਅਪੀਲ ਹੈ ਕਿ ਇਸ ਪਰਿਵਾਰ ਦੇ ਨਾਲ ਜ਼ਰੂਰ ਖੜਿਓ। ਪੰਜਾਬ ਦੇ ਲੋਕੋ, ਦੇਸ਼ ਵਿਦੇਸ਼ ਦੇ ਵਿੱਚ ਵਸਣ ਵਾਲੇ ਲੋਕੋ, ਇਸ ਪਰਿਵਾਰ ਦੀ ਮਦਦ ਜ਼ਰੂਰ ਕਰਿਓ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।